ਵਿੱਚ ਭਾਵੇਂਗੀ ਸਹੇਲੀਆਂ ਦੇ ਨੀ ਚੇਤਾ ਆਵੇਗਾ ਮੇਰਾ, ਵਾਹ ਵਾਹ। ਨੀ ਚੇਤਾ ਆਵੇਗਾ ਮੇਰਾ, ਕੱਢਾਂਗੀ ਕਸੀਦੜਾ ਭਾਬੀਆਂ ਦਾ ਵੇ ਚੇਤਾ ਭੁੱਲ ਜਾਏਗਾ ਤੇਰਾ, ਨੌਕਰਾ ਵੇ ਚੇਤਾ ਭੁੱਲ ਜਾਏਗਾ ਤੇਰਾ। ਭੈਣਾਂ ਖਾਨਦਾਨ ਨੂੰ ਇਕੱਠਿਆਂ ਕਰਨ ਦੇ ਵਿੱਚ ਕਿੱਡਾ ਵੱਡਾ ਕਿਰਦਾਰ ਅਦਾ ਕਰਦੀਆਂ ਸਨ। ਛੋਲੇ 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 ਨੀ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ ਬੋਲੇ ਨੀ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ ਬੋਲੇ। ਥਾਲੀ 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 ਨੀ ਅੱਜ ਮੇਰੇ ਵੀਰੇ ਦੀ, ਭੱਜੀ ਫਿਰੇਗੀ ਸਾਲੀ ਨੀ ਅੱਜ ਮੇਰੇ ਵੀਰੇ ਦੀ, ਭੱਜੀ ਫਿਰੇਗੀ ਸਾਲੀ। ਮੇਵਾ 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 ਅੱਜ ਮੇਰੇ ਵੀਰੇ ਦੀ, ਸਹੁਰੇ ਕਰਨਗੇ ਸੇਵਾ ਅੱਜ ਮੇਰੇ ਵੀਰੇ ਦੀ। ਮਾਮੇ ਗਾਨਾ ਸਿਰਾ ਲੈ ਕੇ ਆਉਂਦੇ ਸਨ ਜੀ। ਮਾਮਾ ਗਾਨਾ ਬੰਨ੍ਹਦਾ ਸੀ, ਫਿਰ ਭਣੇਵੇਂ ਨੂੰ ਸਿਹਰੇ ਲਾਉਂਦਾ ਸੀ। ਵਾਹ ਵਾਹ। ਉਦੋਂ ਇਹ ਬੋਲਦੀਆਂ, ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋਰੀ ਦਾ ਨੀ ਇਸ ਵੇਲੇ ਦੀ ਲੋੜ ਮਾਮਾ ਲੋੜੀ ਦਾ। ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋਰੀ ਦਾ, ਇਸ ਵੇਲੇ ਦੀ ਲੋੜ ਚਾਚਾ ਲੋੜੀ ਦਾ। ਵੀਰਾ 5-7 ਪੈਣਾ ਵੇ ਰੁਪਈਆ ਨੀਓ ਲੈਣਾ ਵੇ ਰੁਪਈਆ, ਭਾਨੂੰ ਪੱਲੇ ਤੇਰੇ ਘਰ ਦਾ ਖਰਚਾ ਚੱਲੇ, ਮੈਂ ਵਾਰੀ ਵੇ ਜਿੱਤ ਕਰ ਆਉਂਦਿਆ। ਇੱਕ ਰੋਗਨੀ ਘੜੀ ਹੁੰਦੀ ਏ ਸ਼ੀਸ਼ਿਆਂ ਵਾਲੀ, ਉਹਨੂੰ ਭਾਬੀ ਜਿਹੜੀ ਨਾ ਇਹਨੂੰ ਕਰਕੇ ਸਿਰ ਤੇ ਰੱਖ ਲੈਂਦੀ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ। ਸਾਡੇ ਸਿੱਖ ਮਿੱਤਰ ਜਿਹੜੇ ਸਾਡੇ ਦਰਸ਼ਕ ਨੇ, ਉਹਨਾਂ ਦੀ ਖਿਦਮਤ ਦੇ ਵਿੱਚ ਸਤਿ ਸ੍ਰੀ ਅਕਾਲ ਆਖਦੇ ਆ। ਜਿਹੜੇ ਸਾਡੇ ਹਿੰਦੂ ਭਾਈ ਪੰਜਾਬ ਵਿੱਚ ਵਸਦੇ ਨੇ, ਚੜ੍ਹਦੇ ਪੰਜਾਬ ਵਿੱਚ ਜਾਂ ਸਾਡੇ ਇਸ ਪੰਜਾਬ ਵਿੱਚ ਜਾਂ ਦੁਨੀਆ ਭਰ 'ਚ, ਉਹਨਾਂ ਹਿੰਦੂ ਭੈਣਾਂ ਭਾਈਆਂ ਦੀ ਖਿਦਮਤ ਦੇ ਵਿੱਚ ਨਮਸਕਾਰ। ਅਤੇ ਮਸੀਹੀ ਬਰਾਦਰੀ ਨਾਲ ਤਲਕ ਰੱਖਣ ਵਾਲੇ ਸਾਡੇ ਪੰਜਾਬੀ ਦਰਸ਼ਕ, ਉਹਨਾਂ ਦੀ ਖਿਦਮਤ ਦੇ ਵਿੱਚ ਗੁੱਡ ਮਾਰਨਿੰਗ। ਸਾਹਿਬੋ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਅਤੇ ਸਕਾਫਤ ਦੇ ਫਰੋਗ ਅਤੇ ਵਧਾਵੇ ਅਤੇ ਚੜ੍ਹਤਲ ਅਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਅਤੇ ਜੀ ਆਇਆਂ ਨੂੰ ਆਖਦੇ ਹਾਂ। ਸਾਡੀ ਇਹ ਬੇਨਤੀ ਹੈ ਵੀ ਸਾਡੇ ਔਰ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਸਾਡੇ ਵਲੌਗਸ ਨੂੰ ਲਾਈਕ ਅਤੇ ਸ਼ੇਅਰ ਵੀ ਕਰਿਆ ਕਰੋ, ਅਤੇ ਸਾਹਿਬੋ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਇੱਕ ਤਾਂ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ, ਅਤੇ ਦੂਜਾ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਅਤੇ ਸ਼ਿੰਗਾਰਨ ਅਤੇ ਸਵਾਰਨ ਦਾ ਆਰ ਅਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਕੁਝ ਦਿਹਾੜੇ ਪਹਿਲੇ ਅਸਾਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਬੜਾ ਹੀ ਖੂਬਸੂਰਤ ਵਲੌਗ ਪੇਸ਼ ਕੀਤਾ। ਉਸ ਪੋਡਕਾਸਟ ਦੇ ਵਿੱਚ ਅਸੀਂ ਤੁਹਾਨੂੰ ਆਪਣੀ ਅੰਮਾ ਜੀ ਗੁਲਾਮ ਫਾਤਮਾ ਹੋਰਾਂ ਦੇ ਨਾਲ ਮਿਲਵਾਇਆ। ਅਸਾਂ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਮਾਸ਼ਾਅੱਲਾ ਇਸ ਵੇਲੇ ਉਮਰ 90 ਸਾਲ ਹੈ, ਔਰ ਅੱਲਾਹ ਪਾਕ ਨੇ ਹਰ ਪਾਸਿਓਂ ਉਹਨਾਂ ਨੂੰ ਬੜੀ ਆਸੂਦਗੀ, ਸਿਹਤ, ਹਰ ਚੀਜ਼ ਨਾਲ ਨਵਾਜ਼ਿਆ ਹੋਇਆ ਹੈ।
ਅੰਮਾ ਜੀ ਦੇ ਕੋਲੋਂ ਅਸਾਂ ਤੁਹਾਨੂੰ ਪੈਦਾਇਸ਼ ਤੋਂ ਲੈ ਕੇ ਤੇ ਮਰਨ ਤੀਕ ਦੇ ਜਿਹੜੇ ਸਾਡੇ ਦੇਸ਼ ਪੰਜਾਬ ਦੇ ਲੋਕ ਗੀਤ ਸਨ ਉਹ ਸੁਣਵਾਏ, ਜਿਨ੍ਹਾਂ ਨੂੰ ਤੁਸੀਂ ਡਾਢਾ ਪਸੰਦ ਕੀਤਾ। ਤੇ ਸਾਡੇ ਬਹੁਤ ਸਾਰੇ ਮਿੱਤਰਾਂ ਸਾਥੋਂ ਇਹ ਮੰਗ ਕੀਤੀ ਕਿ ਅੰਮਾ ਜੀ ਦੇ ਨਾਲ ਮਜ਼ੀਦ ਨਸ਼ਿਸਤਾਂ ਕੀਤੀਆਂ ਜਾਣ, ਉਹਨਾਂ ਦੀਆਂ ਹੋਰ ਗੱਲਾਂ ਸਾਨੂੰ ਸੁਣਵਾਈਆਂ ਜਾਣ। ਅਸੀਂ ਆਪ ਵੀ ਇਸ ਗੱਲ ਦੇ ਬੜੇ ਵੱਡੇ ਚਾਹੀਵਾਨ ਸਾਂ, ਕਿਉਂਕਿ ਜਿਹੜੀਆਂ ਗੱਲਾਂ ਸਾਡੀ ਮਾਂ ਜੀ ਦੇ ਕੋਲ ਨੇ ਹੁਣ ਤੇ ਪਿਆਰਿਓ, ਉਹ ਸਾਡੇ ਅਜੋਕੇ ਬਜ਼ੁਰਗ ਜਿਹੜੇ ਨੇ, ਸੀਨੀਅਰ ਸਿਟੀਜ਼ਨਸ ਵੀ ਜਿਹੜੇ ਨੇ, ਉਹਨਾਂ ਨੂੰ ਵੀ ਨਹੀਂ ਯਾਦ। ਗੁਜ਼ਾਰਿਸ਼ ਇਹ ਵੇ ਕਿ ਅੱਜ ਤੋਂ 50-60 ਸਾਲ ਪਹਿਲੇ ਸਾਡਾ ਦੇਸ਼ ਪੰਜਾਬ ਕੈਸਾ ਸੀ, ਜਦੋਂ ਖਾਲਸ ਪੰਜਾਬ ਸੀ, ਔਰ ਉਦੋਂ ਸਾਡੀਆਂ ਰੀਤਾਂ ਰਸਮਾਂ ਕੀ ਸਨ, ਸਾਡੇ ਆਪਸ ਦੇ ਵਿੱਚ ਪਿਆਰ ਵਟਾਂਦਰੇ ਤੇ ਸਾਂਝਾਂ ਕੀ ਕੀ ਸਨ, ਰਿਸ਼ਤੇਦਾਰੀਆਂ ਦਾ ਕਿਸ ਤਰ੍ਹਾਂ ਅਹਿਸਾਸ ਕੀਤਾ ਜਾਂਦਾ ਸੀ। ਹਰ ਖੁਸ਼ੀ ਗਮੀ ਦੇ ਵਿੱਚ ਨਾ ਸਿਰਫ ਪੂਰਾ ਟੱਬਰ ਬਲਕਿ ਲੱਗਦੇ ਨਿਗਦੇ ਵੀ ਭਰਪੂਰ ਅੰਦਾਜ਼ ਦੇ ਵਿੱਚ ਰਲਤ ਕਰਦੇ ਸਨ। ਖੁਸ਼ੀਆਂ ਰਲ ਕੇ ਮਨਾਈਆਂ ਜਾਂਦੀਆਂ ਸਨ, ਗਮਾਂ ਦੇ ਵਿੱਚ ਵੀ ਸ਼ਿਰਕਤ ਕੀਤੀ ਜਾਂਦੀ ਸੀ। ਤੁਹਾਡੇ ਹੁਕਮ ਨੂੰ ਸਿਰ ਮੱਥੇ ਤੇ ਰੱਖਦਿਆਂ ਹੋਇਆਂ ਅੱਜ ਫੇਰ ਅਸੀਂ ਆਪਣੀ ਅੰਮਾ ਜੀ ਦੇ ਕੋਲ ਆਏ ਹਾਂ। ਸਭ ਤੋਂ ਪਹਿਲੇ ਤੇ ਤੁਹਾਡਾ ਵੀ ਤੇ ਆਪਣਾ ਵੀ ਅੰਮਾ ਜੀ ਨੂੰ ਸਲਾਮ ਪੇਸ਼ ਕਰਨੇ ਆ। ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਦੋਂ ਰਹਿ ਗਈਆਂ ਸਨ ਸਾਡੇ ਪਿਛਲੇ ਵਲੌਗ ਦੇ ਵਿੱਚ, ਉਹ ਤੁਹਾਨੂੰ ਅੱਜ ਅੰਮਾ ਜੀ ਦੀ ਜ਼ੁਬਾਨੀ ਅਸੀਂ ਸੁਣਵਾਵਾਂਗੇ। ਤੇ ਆਓ ਫਿਰ ਗੱਲਬਾਤ ਸ਼ੁਰੂ ਕਰੀਏ ਮਾਂ ਜੀ ਦੇ ਨਾਲ। अस्सलाम वालेकुम अम्मा जी। वालेकुम अस्सलाम। ਸਾਡੇ ਸਾਰੇ ਜਿਹੜੇ ਵੇਖਣ ਵਾਲੇ ਨੇ ਨਾ ਬੜੇ ਰਾਜ਼ੀ ਨੇ ਤੁਹਾਡੇ ਤੇ। ਉਹ ਆਂਦੇ ਨੇ ਜੀ ਅੰਮਾ ਜੀ ਨੂੰ ਅੱਲਾਹ ਪਾਕ ਜ਼ਿੰਦਗੀ ਦੇ, ਸਿਹਤ ਦੇ। ਅੰਮਾ ਜੀ ਨੇ ਉਹ ਗੱਲਾਂ ਸੁਣਾਈਆਂ ਨੇ ਜਿਹੜੇ ਮੇਰੀ ਉਮਰ ਦੇ ਜਾਂ ਸਾਡੇ ਤੋਂ ਵੀ ਵੱਡੀ ਉਮਰ ਦੇ ਸਾਡੇ ਵੇਖਣ ਵਾਲੇ ਨੇ, ਅੱਲਾਹ ਪਾਕ ਉਹਨਾਂ ਨੂੰ ਸਿਹਤ ਸਲਾਮਤੀ ਦੇਵੇ। ਉਹਨਾਂ ਨੇ ਤੇ ਤੁਹਾਡੀਆਂ ਗੱਲਾਂ ਦਾ ਬਹੁਤ ਹੀ ਸਵਾਦ ਲਿਆ, ਕਿਉਂਕਿ ਉਹਨਾਂ ਨੇ ਕੁਛ ਚੀਜ਼ਾਂ ਵੇਖੀਆਂ ਨੇ ਆਪਣੇ ਬਚਪਨ ਵਿੱਚ। ਤੇ ਅੱਜ ਕੁਛ ਹੋਰ ਗੱਲਾਂ ਅਸੀਂ ਚਾਹੁੰਦੇ ਹਾਂ ਤੁਸੀਂ ਸੁਣਾਓ, ਤਾਂ ਕਿ ਇੱਕ ਤੇ ਸਾਡੇ ਵੱਡੇ ਜਿਹੜੇ ਸਨ, ਸਾਡੇ ਵੱਡਕੇ ਤੁਹਾਡੇ ਵਰਗੇ, ਉਹ ਜਿਹੜੇ ਆਪਣੀ ਜਵਾਨੀ 'ਚ ਆਪਣੇ ਬਚਪਨ 'ਚ ਖੇਡਾਂ ਖੇਡਦੇ ਸਨ, ਉਦੋਂ ਜਿਹੜੇ ਸਾਡੀਆਂ ਸ਼ਾਦੀ ਵਿਆਹਾਂ ਦੀਆਂ ਰਸਮਾਂ ਸਨ, ਬਾਲਾਂ ਦੇ ਹਕੀਕੇ ਹੁੰਦੇ ਸਨ, ਜੰਮਣੇ ਮਰਨੇ ਹੁੰਦੇ ਸਨ, ਉਦੋਂ ਜਿਹੜੀਆਂ ਰਸਮਾਂ ਮਨਾਈਆਂ ਜਾਂਦੀਆਂ ਸਨ ਸਾਡੇ ਦੇਸ਼ ਪੰਜਾਬ ਵਿੱਚ, ਔਰ ਉਦੋਂ ਖਾਸ ਕਰ ਜਿਹੜੇ ਲੋਕ ਗੀਤ ਗਾਏ ਜਾਂਦੇ ਸਨ, ਉਹ ਇੱਕ ਤੇ ਅਸੀਂ ਚਾਹੁੰਦੇ ਹਾਂ ਰਿਕਾਰਡ ਹੋ ਜਾਏ, ਸਾਡੀ ਆਉਣ ਵਾਲੀਆਂ ਨਸਲਾਂ ਉਹਨੂੰ ਵੇਖਣ ਕਰਨਗੇ ਅੰਮਾ ਜੀ ਇਹ ਗੱਲਾਂ ਸੁਣਾ ਕੇ ਗਏ ਨੇ। ਸਾਡੀ ਜਿਹੜੀ ਅਜੋਕੀ ਪੀੜ੍ਹੀ ਹੈ ਅੱਜ ਕੱਲ੍ਹ ਦੇ ਸਾਡੇ ਨੌਜਵਾਨ ਧੀਆਂ ਪੁੱਤਰ, ਉਹਨਾਂ ਨੂੰ ਤੇ ਉਹਨਾਂ ਗੱਲਾਂ ਦਾ ਪਤਾ ਹੀ ਨਹੀਂ ਨਾ ਜਿਹੜੀਆਂ ਤੁਸੀਂ ਸੁਣਾਉਂਦੇ ਹੋ। ਉਹ ਫਿਰ ਬੜੇ ਸ਼ੌਕ ਨਾਲ ਸੁਣਦੇ ਨੇ। ਤੇ ਸਾਥੋਂ ਉਹਨਾਂ ਨੇ ਇਹ ਮੰਗ ਕੀਤੀ ਸੀ ਕਿ ਅੰਮਾ ਜੀ ਕੋਲ ਜਾਓ ਜੀ, ਫੇਰ ਹੋਰ ਗੱਲਾਂ ਸਾਨੂੰ ਸੁਣਵਾਓ ਅੰਮਾ ਜੀ ਦੀ ਜ਼ੁਬਾਨੀ। ਤੇ ਤੁਸੀਂ ਇਹ ਦੱਸੋ ਸਭ ਤੋਂ ਪਹਿਲੇ ਨਾ ਜੀ, ਉਦੋਂ ਤੇ ਅਸੀਂ ਲੋਰੀ ਤੋਂ ਸ਼ੁਰੂ ਹੋਏ ਸਾਂ ਬਚਪਨ ਤੋਂ। ਹਾਂਜੀ। ਅੱਜ ਜਿਹੜਾ ਨਾ ਜੀ ਮਤਲਬ ਵਿਆਹ ਦੀਆਂ ਰਸਮਾਂ ਬਾਰੇ ਪਹਿਲੇ ਥੋੜ੍ਹੀ ਜਿਹੀਆਂ ਗੱਲਾਂ ਕਰਨੇ ਆ, ਤੇ ਉਦੋਂ ਬਾਅਦ ਫਿਰ ਹੋਰ ਗੱਲਾਂ ਵੀ ਜਿਹੜੇ ਸਾਡੇ ਵੇਖਣ ਵਾਲਿਆਂ ਸਾਨੂੰ ਸਵਾਲ ਭੇਜੇ ਨੇ ਉਹ ਵੀ ਤੁਹਾਡੇ ਤੋਂ ਪੁੱਛਾਂਗੇ। ਪਹਿਲੇ ਤੁਸੀਂ ਇਹ ਦੱਸੋ ਕਿ ਆਖਦੇ ਸਨ ਵੀ ਜਦੋਂ ਧੀ ਦਾ ਵਿਆਹ ਹੁੰਦਾ ਸੀ ਨਾ ਜੀ, ਤੇ ਉਦੋਂ ਸੁਹਾਗ ਗਾਏ ਜਾਂਦੇ ਸਨ ਜੀ। ਲੋਕ ਗੀਤ ਜਿਹੜੇ ਗਾਏ ਜਾਂਦੇ ਸਨ ਉਹਨਾਂ ਨੂੰ ਆਖਦੇ ਹਨ ਸੁਹਾਗ। ਤੇ ਮੁੰਡੇ ਦਾ ਜਦੋਂ ਵਿਆਹ ਹੁੰਦਾ ਸੀ ਉਦੋਂ ਘੋੜੀਆਂ ਗਾਈਆਂ ਜਾਂਦੀਆਂ ਸਨ। ਹਾਂਜੀ। ਤੇ ਸੁਹਾਗ ਕੋਈ ਸੁਣਾਓ ਹਾਂ ਸਾਡੇ ਵੇਖਣ ਵਾਲਿਆਂ ਨੂੰ, ਕੋਈ ਇੱਕ ਦੋ ਯਾਦ ਹੈ ਜੇ ਲੋਕ ਗੀਤ ਸੁਹਾਗ ਦਾ। ਕਾਦੇ ਲਈ ਛੱਤੀਆਂ ਸਹੀ ਕੋਟੜੀਆਂ, ਵੇ ਕਾਨੂੰ ਰੱਖਿਆ ਸਹੀ ਵੇੜਾ, ਵਾਹ। ਨੌਕਰਾ ਵੇ ਕਾਨੂੰ ਰੱਖਿਆ ਸਹੀ ਵੇੜਾ, ਤੇਰੇ ਵਸਣ ਨੂੰ ਪਾਈਆਂ ਸੀ ਕੋਠੜੀਆਂ, ਨੀ ਤੇਰੇ ਕੱਤਾਂ ਨੂੰ ਵੇੜਾ, ਵਾਹ, ਨੀ ਤੇਰੇ ਕੱਤਾਂ ਨੂੰ ਵੇੜਾ। ਹਾਂ। ਆਪ ਟੁਰ ਚੱਲੇ ਐ ਨੌਕਰੀ ਵੇ, ਪਿੱਛੇ ਛੱਡਿਆ ਈ ਕਿਹੜਾ, ਨੌਕਰਾ ਵੇ ਪਿੱਛੇ ਛੱਡਿਆ ਈ ਕਿਹੜਾ, ਮੈਂ ਟੁਰ ਚੱਲਿਆ ਨੌਕਰੀ ਨੀ, ਪਿੱਛੇ ਵੀਰਾ ਈ ਮੇਰਾ।
ਨੀ ਪਿੱਛੇ ਵੀਰਾਈ ਮੇਰਾ ਮਾਰੇਗਾ ਤੇਰਿਆਂ ਬੱਚਿਆਂ ਨੂੰ, ਵੇ ਘਰ ਸਾਂਭੀਗਾ ਤੇਰਾ, ਵੇ ਘਰ ਸਾਂਭੀਗਾ ਤੇਰਾ। ਹਾਂ ਬੂਏ ਨੂੰ ਮਾਰਾਂਗੀ ਜੰਦਰਾ ਵੇ, ਪੇਕੇ ਲਾਵਾਂਗੀ ਡੇਰਾ। ਹਾਂ ਨੌਕਰਾ ਵੇ, ਪੇਕੇ ਲਾਵਾਂਗੀ ਡੇਰਾ। ਵਾਹ ਪੇਕੇ ਦੇ ਰਹਿਣ ਕੁਆਰੀਆਂ ਨੀ, ਉੱਥੇ ਕੰਮ ਕੀ ਤੇਰਾ, ਨੀ ਉੱਥੇ ਕੰਮ ਕੀ ਤੇਰਾ। ਵਾਹ ਵੀਰਾਂ ਦੀਆਂ ਢੋਵਾਂਗੀ ਰੋਟੀਆਂ ਵੇ, ਉੱਥੇ ਰਿਜ਼ਕ ਬਥੇਰਾ। ਵਾਹ ਵਾਹ ਨੌਕਰਾ ਵੇ, ਉੱਥੇ ਰਿਜ਼ਕ ਬਥੇਰਾ। ਵਾਹ ਵਿੱਚ ਭਾਵੇਂਗੀ ਸਹੇਲੀਆਂ ਦੇ, ਨੀ ਚੇਤਾ ਆਵੇਗਾ ਮੇਰਾ, ਵਾਹ ਨੀ ਚੇਤਾ ਆਵੇਗਾ ਮੇਰਾ। ਕੱਢਾਂਗੀ ਕਸੀਦੜਾ ਭਾਬੀਆਂ ਦਾ, ਵੇ ਚੇਤਾ ਭੁੱਲ ਜਾਏਗਾ ਤੇਰਾ। ਨੌਕਰਾ ਵੇ, ਚੇਤਾ ਭੁੱਲ ਜਾਏਗਾ ਤੇਰਾ। ਨਾ ਜਾਈ ਪੇਕਿਆਂ ਤੇ, ਨੀ ਛੇਤੀ ਪਾਵਾਂਗਾ ਫੇਰਾ, ਵਾਹ ਨੀ ਛੇਤੀ ਪਾਵਾਂਗਾ ਫੇਰਾ। ਵਾਹ 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 ਜੀ ਵਾਹ। ਅੰਮਾ ਜੀ ਤੁਸੀਂ ਬੜਾ ਹੀ ਸੋਹਣਾ ਇਹ ਸੁਹਾਗ ਦਾ ਗੀਤ ਇੱਕ ਸੁਣਾਇਆ ਹੈ, ਤੇ ਕੋਈ ਹੋਰ ਵੀ ਆਉਂਦਾ ਜੇ ਤੇ ਫਿਰ ਇੱਕ ਹੋਰ ਸੁਣਾਓ। ਹਾਂ ਉੱਚੀ ਤੇ ਮਾੜੀ ਸੁੱਤਿਆ ਬਾਬਲ ਵੇ, ਤੈਨੂੰ ਸੁੱਤੇ ਨੂੰ ਰਹੀਆਂ ਜਗਾ, ਵੇ ਤੈਨੂੰ ਸੁੱਤੇ ਨੂੰ ਰਹੀਆਂ ਜਗਾ। ਮੈਂ ਜੋ ਬਾਬਲ ਤੈਨੂੰ ਆਖਿਆ, ਵੇ ਮੇਰਾ ਯਸੂ ਦਾ ਕਾਜ ਰਚਾ, ਵਾਹ ਵੇ ਮੇਰਾ ਯਸੂ ਦਾ ਕਾਜ ਰਚਾ। ਸੂਲਣ ਦੇ ਧੀਏ ਬੂਰੀਆਂ ਨੀ, ਮੇਰਾ ਪੱਖ ਤੇ ਲੈਣ ਦੇ ਕਮਾਦ, ਨੀ ਮੇਰਾ ਪੱਖ ਤੇ ਲੈਣ ਦੇ ਕਮਾਦ। ਸੋਈਆਂ ਨੇ ਬਾਬਲ ਤੇਰੀਆਂ ਬੂਰੀਆਂ, ਵੇ ਤੇਰੀ ਸ਼ੱਕਰ ਪਏਗੀ ਕਮਾਲ, ਵਾਹ ਵੇ ਤੇਰੀ ਸ਼ੱਕਰ ਪਏਗੀ ਕਮਾਲ। ਕਾਜ ਰਚਾਵਣ ਤੇਰੀਆਂ ਭਾਬੀਆਂ, ਨੀ ਜਿਨ੍ਹਾਂ ਦਿਲ ਵਿੱਚ ਤੇਰਾ ਚਾਅ, ਨੀ ਧੀਏ ਜਿੰਨੇ ਦਿਲ ਵਿੱਚ ਤੇਰਾ ਚਾਅ। ਜਮ ਜਮ ਜੀਵਨ ਬਾਬਲ ਭਾਬੀਆਂ, ਵੇ ਮੇਰਾ ਕਾਜ ਰਚਾਵੇ ਮੇਰੀ ਮਾਂ, ਮੇਰਾ ਕਾਜ ਰਚਾਵੇ ਮੇਰੀ ਮਾਂ। ਲੋ ਜੀ ਪਿਆਰਿਓ, ਸਾਡੀ ਅੰਮਾ ਜੀ ਨੇ ਸਾਨੂੰ ਵੇਖੋ ਜੀ 2 ਸੁਹਾਗ ਦੇ ਗੀਤ ਸੁਣਾਏ। ਇਹ ਉਹ ਲੋਕ ਗੀਤ ਸਨ ਜਿਹੜੇ ਕਿ ਜਦੋਂ ਧੀਆਂ ਨੂੰ ਵਿਦਿਆ ਘਰੋਂ ਕਰੀਦਾ ਸੀ ਤੇ ਉਦੋਂ ਗਾਏ ਜਾਂਦੇ ਸਨ। ਸਾਹਿਬੋ ਤੁਸੀਂ ਦੇਖੋ, ਅੱਗੇ ਵੀ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ ਭਈ ਇਹ ਜਿਹੜੇ ਲੋਕ ਗੀਤ ਸਨ, ਇਹ ਸਾਡੀਆਂ ਧੀਆਂ ਭੈਣਾਂ ਕਿਸੇ ਸ਼ਾਇਰ ਕੋਲੋਂ ਲਿਖਵਾਨ ਨਹੀਂ ਸਨ ਜਾਂਦੀਆਂ। ਇਹ ਉਹਨਾਂ ਦੇ ਆਪਣੇ ਦਿਲੀ ਜਜ਼ਬਾਤ ਹੁੰਦੇ ਸਨ, ਜਿਨ੍ਹਾਂ ਨੂੰ ਉਹ ਲਫ਼ਜ਼ਾਂ ਦਾ ਪਹਿਰਾਵਾ ਪਹਿਨਾ ਲੈਂਦੀਆਂ ਸਨ, ਤੇ ਆਪੂ ਆਪਣੇ ਜ਼ਿਹਨ 'ਚ ਸੋਚ ਕੇ ਤੇ ਆਪੂ ਹੀ ਗਾਉਂਦੀਆਂ ਤੇ ਆਪੂ ਹੀ ਇਹ ਲੋਕ ਗੀਤ ਬਣਾਉਂਦੀਆਂ ਸਨ। ਦੂਜੀ ਸਭ ਤੋਂ ਪਿਆਰੀ ਗੱਲ ਇਹ ਵੇ ਕਿ ਇਸ ਲੋਕ ਗੀਤ ਜਿਹੜੇ ਸੁਹਾਗ ਦੇ 2 ਅਸੀਂ ਤੁਹਾਨੂੰ ਸੁਣਵਾਏ ਨੇ, ਇਹਨਾਂ ਦੋਵਾਂ ਲੋਕ ਗੀਤਾਂ 'ਚ ਤੁਸੀਂ ਦੇਖੋ ਵੀ ਕਿਸ ਕਦਰ ਅਪਣਾਈ ਤੇ ਪੂਰੇ ਖਾਨਦਾਨ ਨੂੰ ਗਾਉਣ ਵਾਲੀ ਬੱਚੀ ਆਪਣੇ ਲੋਕ ਗੀਤ ਦੇ ਲਫ਼ਜ਼ਾਂ ਦੇ ਵਿੱਚ ਤਸਬੀਹ ਵਾਂਗੂ ਪਰੋਂਦੀ ਜਾਂਦੀ ਪਈ ਹੈ। ਭਰਾਵਾਂ ਨੂੰ ਜੁਦਾਈ ਹੈ ਭਰਾਵਾਂ ਤੋਂ, ਉਹ ਉਹਨੂੰ ਵੱਖਰਾ ਫਿਕਰ ਹੈ। ਆਪਣੇ ਮਾਂ-ਬਾਪ ਦੇ ਘਰੋਂ ਸਾਰੀ ਉਮਰ ਲਈ ਵਿਦਿਆ ਹੋਣਾ, ਉਹਦੀ ਵੱਖਰੀ ਉਹਨੂੰ ਇੱਕ ਤਕਲੀਫ ਔਰ ਪਰੇਸ਼ਾਨੀ ਹੈ। ਆਪਣੀਆਂ ਭਰਜਾਈਆਂ, ਆਪਣੇ ਬਾਬਲ ਦਾ ਵਿਹੜਾ, ਆਪਣੇ ਵਾਲਦ ਦਾ ਮਾਲ ਡੰਗਰ ਤੱਕ, ਉਹਦੇ ਕੋਠੇ ਕਮਰੇ ਛੱਤਾਂ ਤੱਕ ਲੋਕ ਗੀਤ ਦੇ ਵਿੱਚ ਉਹ ਪਈ ਅਲਾਪਦੀ ਹੈ ਤੇ ਉਹਨਾਂ ਨੂੰ ਯਾਦ ਪਈ ਕਰਦੀ ਹੈ ਵੀ ਇਹ ਹੁਣ ਸਾਰਾ ਕੁਝ ਭਰਿਆ ਮੇਲਾ ਮੈਨੂੰ ਛੱਡ ਕੇ ਤੇ ਸਾਰੀ ਉਮਰ ਲਈ ਹੁਣ ਸਹੁਰੇ ਘਰ ਜਾਣਾ ਪੈ ਜਾਣਾ। ਸਾਹਿਬੋ, ਇਹ ਲੋਕ ਗੀਤ
ਸਾਡੀ ਮਾਂ ਬੋਲੀ ਦੀ ਜ਼ੁਬਾਨ ਨੇ, ਸਾਡੀਆਂ ਧੀਆਂ ਦੇ ਤਰਜਮਾਨ ਨੇ, ਸਾਡੇ ਜਜ਼ਬਾਤ, ਸਾਡੇ ਵਿਚਾਰ ਜਿਹੜੇ ਨੇ ਉਹਨਾਂ ਦੇ ਅਕਸ ਇਹਨਾਂ ਲੋਕ ਗੀਤਾਂ ਦੇ ਵਿੱਚ ਨਜ਼ਰ ਆਉਂਦੇ ਨੇ। ਲੋ ਜੀ ਸਾਹਿਬੋ, ਹੁਣ ਧੀ ਦਾ ਵਿਆਹ ਘਰ 'ਚ ਰੰਭਿਆ ਹੋਇਆ ਹੈ, ਰੌਣਕਾਂ ਲੱਗੀਆਂ ਹੋਈਆਂ ਨੇ, ਮੇਲ ਆ ਗਿਆ ਹੈ, ਸੁਹਾਗ ਦੇ ਲੋਕ ਗੀਤ ਅਲਾਪੇ ਜਾ ਰਹੇ ਨੇ, ਕੁੜੀਆਂ ਜਿਹੜੀਆਂ ਸਹੇਲੀਆਂ ਸਖੀਆਂ ਇਕੱਠੀਆਂ ਹੋ ਕੇ ਬੜੇ ਸੋਹਣੇ ਗੀਤ ਪਈਆਂ ਬੋਲਦੀਆਂ ਨੇ, ਉਹਨਾਂ ਨੇ ਰੌਣਕਾਂ ਲਾਈਆਂ ਹੋਈਆਂ ਨੇ। ਗੀਤ ਅਸੀਂ ਅੰਮਾ ਜੀ ਦੀ ਜ਼ੁਬਾਨੀ ਤੁਹਾਨੂੰ ਸੁਣਵਾਏ। ਆਓ ਹੁਣ ਅੰਮਾ ਜੀ ਤੋਂ ਇਹ ਪੁੱਛੀਏ ਵੀ ਜਦੋਂ ਸੁਹਾਗ ਗਾ ਕੱਤਦੇ ਸਨ, ਫਿਰ ਪਿੰਡ ਦੇ ਵਿੱਚ ਹੋਕਾ ਦਿੱਤਾ ਜਾਂਦਾ ਸੀ ਵੀ ਸਾਡੀ ਧੀ ਦਾ ਬੱਚੀ ਦੀ ਸ਼ਾਦੀ ਹੈ, ਅਤੇ ਉਹਦੀਆਂ ਸਹੇਲੀਆਂ ਜਿੰਨੀਆਂ ਹੁੰਦੀਆਂ ਹਨ ਸਖੀਆਂ, ਉਹਨਾਂ ਨੂੰ ਬੁਲਾਇਆ ਜਾਂਦਾ ਸੀ। ਫਿਰ ਕੁੜੀਆਂ ਆ ਕੇ ਨਾ ਗਿੱਧਾ ਪਾਉਂਦੀਆਂ ਸਨ, ਰਲ ਕੇ ਉਸ ਵਿਆਹ ਵਾਲੇ ਘਰ ਖੁਸ਼ੀ ਮਨਾਉਂਦੀਆਂ ਸਨ ਅਤੇ ਗਿੱਧਾ ਪਾਉਂਦੀਆਂ ਸਨ। ਚਾਨਣੀਆਂ ਰਾਤਾਂ 'ਚ ਬਹੁਤਾ ਗਿੱਧਾ ਪਾਇਆ ਜਾਂਦਾ ਸੀ। ਸਾਰੀਆਂ ਕੁੜੀਆਂ ਜਿਹੜੀਆਂ ਨਾਲ ਲੋਕ ਰਕਸ ਗਿੱਧਾ ਨੱਚਦੀਆਂ ਸਨ ਅਤੇ ਨਾਲ ਉਹ ਲੋਕ ਗੀਤ ਵੀ ਗਾਉਂਦੀਆਂ ਸਨ। ਗਿੱਧੇ ਦੇ ਬੋਲ ਕੀ ਹੁੰਦੇ ਸਨ? ਗਿੱਧਾ ਜਿਹੜਾ ਲੋਕ ਗੀਤ ਹੈ, ਆਓ ਉਹ ਵੀ ਤੁਹਾਨੂੰ ਅੰਮਾ ਜੀ ਕੋਲੋਂ ਸੁਣਵਾਈਏ। ਅੰਮਾ ਜੀ ਕੋਈ ਗਿੱਧੇ ਦੇ ਹੁਣ ਇੱਕ ਦੋ ਬੋਲ ਸੁਣਾਓ। ਛੋਲੇ 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 ਨੀ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ ਬੋਲੇ ਨੀ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ ਬੋਲੇ। ਵਾਹ ਵਾਹ। ਸਲਾਈਆਂ 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 ਨੇ ਅੱਜ ਘਰ ਬਾਬਲ ਦੇ, ਸਾਰੇ ਦੇਣ ਵਧਾਈਆਂ ਨੇ ਅੱਜ ਘਰ ਬਾਬਲ ਦੇ, ਸਾਰੇ ਦੇਣ ਵਧਾਈਆਂ। ਵਾਹ। ਮੁਰਕੀ 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 ਨੀ ਅੱਜ ਮੇਰੇ ਵੀਰੇ ਦੀ, ਥਾਣੇਦਾਰ ਦੀ ਬਰਾਬਰ ਕੁਰਸੀ ਨੀ ਅੱਜ ਮੇਰੇ ਵੀਰੇ ਦੀ, ਥਾਣੇਦਾਰ ਦੇ ਬਰਾਬਰ ਕੁਰਸੀ। ਵਾਹ ਵਾਹ ਵਾਹ। ਥਾਲੀ 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 ਨੀ ਅੱਜ ਮੇਰੇ ਵੀਰੇ ਦੀ, ਭੱਜੀ ਫਿਰੇਗੀ ਸਾਲੀ ਨੀ ਅੱਜ ਮੇਰੇ ਵੀਰੇ ਦੀ, ਭੱਜੀ ਫਿਰੇਗੀ ਸਾਲੀ। ਵਾਹ। ਗਰੀਆਂ ਦੁਨੀਆਂ ਗਰੀਆਂ ਨੇ ਅੱਜ ਮੇਰੇ ਵੀਰੇ ਦੇ, ਹੇਠ ਵਿਛਣਗੀਆਂ ਦਰੀਆਂ ਨੇ ਅੱਜ ਮੇਰੇ ਵੀਰੇ ਦੇ, ਹੇਠ ਵਿਛਣਗੀਆਂ ਦਰੀਆਂ। ਵਾਹ ਵਾਹ। ਮੇਵਾ 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 ਨੀ ਅੱਜ ਮੇਰੇ ਵੀਰੇ ਦੇ, ਸਹੁਰੇ ਕਰਨਗੇ ਸੇਵਾ ਨੀ ਅੱਜ ਮੇਰੇ ਵੀਰੇ ਦੀ, ਸਹੁਰੇ ਕਰਨਗੇ ਸੇਵਾ। ਵਾਹ। ਭੈਣ ਨੂੰ ਇੰਨੀ ਕੁ ਖੁਸ਼ੀ ਹੁੰਦੀ ਸੀ। ਲਓ ਜੀ ਪਿਆਰਿਓ, ਮੇਵਾ 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 ਅੱਜ ਮੇਰੇ ਵੀਰੇ ਦੀ, ਸਹੁਰੇ ਕਰਨਗੇ ਸੇਵਾ ਅੱਜ ਮੇਰੇ ਵੀਰੇ ਦੀ। ਇਹ ਵੇਖੋ ਤੁਸੀਂ ਕਿੱਡੇ ਪਿਆਰੇ ਗੀਤ ਸਨ। ਭੈਣਾਂ ਦੇ ਖੁਸ਼ੀਆਂ ਦੇ ਨਾਲ, ਚਾਵਾਂ ਦੇ ਨਾਲ ਜਜ਼ਬਾਤ ਵੇਖਣ ਵਾਲੇ ਨੇ ਕਿ ਵੀਰ ਨੂੰ ਬਿਠਾਇਆ ਹੋਇਆ ਕੁਰਸੀ ਦੇ ਮਾਈਆਂ, ਤੇ ਕਿਸ ਤਰ੍ਹਾਂ ਉਹ ਖੂਬਸੂਰਤ ਗੀਤ ਪਈਆਂ ਅਲਾਪਦੀਆਂ ਨੇ। ਆਓ ਇੱਕ ਵਾਰੀ ਫੇਰ ਅੰਮਾ ਜੀ ਕੋਲੋਂ ਤੁਹਾਡਾ ਭੇਜਿਆ ਹੋਇਆ ਇੱਕ ਬੜਾ ਹੀ ਖੂਬਸੂਰਤ ਸਵਾਲ ਪੁੱਛੀਏ। ਅੱਛਾ ਜੀ ਅੰਮਾ ਜੀ, ਇਹ ਦੱਸੋ ਕਿ ਜਦੋਂ ਨਾਨਕੇ ਆਉਂਦੇ ਸਨ ਵਿਆਹ ਤੇ, ਮੁੰਡੇ ਦਾ ਜਦੋਂ ਵਿਆਹ ਹੁੰਦਾ ਸੀ ਤੇ ਉਹ ਸਿਹਰਾ ਲੈ ਕੇ ਆਉਂਦੇ ਸਨ, ਗਾਨਾ ਲੈ ਕੇ ਆਉਂਦੇ ਸਨ, ਮਾਮੇ ਆ ਕੇ, ਮਤਲਬ ਉਹ ਸਾਰਾ ਕਿਵੇਂ ਹੁੰਦਾ ਸੀ ਉਹ ਤਾਂ ਦੱਸੋ। ਮਾਮੇ ਗਾਨਾ ਸਿਹਰਾ ਲੈ ਕੇ ਆਉਂਦੇ ਸਨ ਜੀ। ਮਾਮਾ ਗਾਨਾ ਬੰਨ੍ਹਦਾ ਸੀ, ਫਿਰ ਭਣੇਵੇਂ ਨੂੰ ਸਿਹਰੇ ਲਾਉਂਦਾ ਸੀ। ਹਾਂ, ਨਹੀਂ ਉਹਨੂੰ ਪਹਿਲੇ ਆ ਕੇ ਖਾਰੇ ਬਾਦੇ ਕਿਵੇਂ ਹਨ ਉੱਥੋਂ ਦੱਸੋ ਨਾ। ਉਹ ਤਾਂ ਚਾਚਾ ਬਿਠਾਉਂਦਾ ਸੀ, ਮਾਮਾ ਉਠਾਉਂਦਾ ਸੀ। ਅੱਛਾ। ਵਾਹ ਵਾਹ। ਉਦੋਂ ਇਹ ਬੋਲਦੀਆਂ, ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋਰੀ ਦਾ ਨੀ, ਇਸ ਵੇਲੇ ਦੀ ਲੋੜ ਮਾਮਾ ਲੋੜੀ ਦਾ। ਵਾਹ ਵਾਹ। ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋਰੀ ਦਾ ਨੀ, ਇਸ ਵੇਲੇ ਦੀ ਲੋੜ ਚਾਚਾ ਲੋੜੀ ਦਾ। ਵਾਹ। ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋਰੀ ਦਾ ਨੀ, ਇਸ ਵੇਲੇ ਦੀ ਲੋੜ ਵੀਰਾ ਲੋੜੀ ਦਾ। ਵਾਹ। ਲਓ ਜੀ ਪਿਆਰਿਓ, ਦੇਖਿਆ ਤੁਸੀਂ ਕਿ ਕਿਸ ਕਦਰ ਅਪਨਾਈਅਤ ਹੁੰਦੀ ਸੀ ਟੱਬਰਦਾਰੀ ਦੇ ਵਿੱਚ, ਕਿ ਅੰਮਾ ਜੀ ਨੇ ਜਿਹੜਾ ਇਹ ਗੀਤ ਸੁਣਾਇਆ ਜਦੋਂ ਸਿਹਰਾ ਤੇ ਗਾਨਾ ਲੈ ਕੇ ਆਉਂਦੇ ਸਨ ਨਾਨਕੇ ਮਾਮੇ, ਤੇ ਉੱਥੇ ਤੁਸੀਂ ਦੇਖੋ ਨਾ ਕਿ ਅੰਮਾ ਜੀ ਨੇ ਕਿਹਾ ਕਿ ਚਾਚੇ ਬਿਠਾਉਂਦੇ ਸਨ ਆ ਕੇ ਖਾਰੇ, ਤੇ ਮਾਮੇ ਆ ਕੇ ਫਿਰ ਲਾਉਂਦੇ ਸਨ। ਵੇਖੋ ਦਾਦਕੇ ਵੀ ਔਰ ਨਾਨਕੇ ਵੀ ਸਾਰੇ ਰਲ ਕੇ ਉਸ ਖੁਸ਼ੀ ਦੇ ਵਿੱਚ, ਭਤੀਜੇ ਤੇ ਭਣੇਵੇਂ ਦੀ ਖੁਸ਼ੀ ਦੇ ਵਿੱਚ ਹਿੱਸਾ ਪੈ ਪਾਉਂਦੇ ਨੇ। ਔਰ ਉਸ ਤੋਂ ਬਾਅਦ ਲੋਕ ਗੀਤਾਂ 'ਚ ਵੀ ਮੰਗ ਕੀ ਕੀਤੀ ਜਾ ਰਹੀ ਹੈ ਭਈ ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋਰੀ ਦਾ, ਤੇ ਇਸ ਵੇਲੇ ਦੀ ਲੋੜ ਮਾਮਾ ਲੋੜੀ ਦਾ। ਫਿਰ ਅਗਲੇ
ਅੰਤਰੇ ਜੰਮਾ ਜੀ ਨੇ ਦੱਸਿਆ ਭਈ ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋਰੀ ਦਾ ਇਸ ਵੇਲੇ ਦੀ ਲੋੜ ਚਾਚਾ ਲੋੜੀ ਦਾ। ਔਰ ਫਿਰ ਇਸੇ ਤਰ੍ਹਾਂ ਹੀ ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋਰੀ ਦਾ ਤੇ ਇਸ ਵੇਲੇ ਦੀ ਲੋੜ ਵੀਰਾ ਲੋੜੀ ਦਾ। ਯਾਨੀ ਤੁਸੀਂ ਦੇਖੋ ਕਿ ਭੈਣਾਂ ਖਾਨਦਾਨ ਨੂੰ ਇਕੱਠਿਆਂ ਕਰਨ ਦੇ ਵਿੱਚ ਕਿੱਡਾ ਵੱਡਾ ਕਿਰਦਾਰ ਅਦਾ ਕਰਦੀਆਂ ਸਨ। ਕੁੜੀਆਂ ਚਿੜੀਆਂ ਰਲ ਕੇ ਵੰਗਾਰ ਵੰਗਾਰ ਕੇ ਚਾਚਿਆਂ ਨੂੰ, ਮਾਮਿਆਂ ਨੂੰ, ਵੀਰਾਂ ਨੂੰ, ਸਭ ਨੂੰ ਉੱਥੇ ਰਲਤ ਦੀ ਦਾਵਤ ਪਈਆਂ ਦਿੰਦੀਆਂ ਨੇ ਕਿ ਛੇਤੀ ਆ ਕੇ ਰਲੋ ਇਸ ਖੁਸ਼ੀ ਦੇ ਵਿੱਚ ਕਿ ਸਾਡਾ ਵੀਰ ਜਿਹੜਾ ਉਹਨੇ ਸਵੇਰੇ ਲਾੜਾ ਬਣਨਾ ਹੈ। ਅੱਛਾ ਅੰਮਾ ਜੀ ਇੱਕ ਗੱਲ ਹੋਰ ਦੱਸੋ ਵੀ ਉਦੋਂ ਤੁਸੀਂ ਦੱਸਿਆ ਵੀ ਚਾਚਾ ਖਾਰੇ ਬਣਦਾ ਸੀ, ਮਾਮਾ ਫਿਰ ਲਾਂਦਾ ਸੀ, ਪਰ ਉਦੋਂ ਦੀਆਂ ਰਸਮਾਂ ਤੇ ਇਹ ਵੀ ਅਸਾਂ ਸੁਣੀਆਂ ਨੇ ਵੀ ਨਾਈ ਜਿਹੜਾ ਉਹ ਲਾੜੇ ਨੂੰ ਨਵਾਉਂਦਾ ਸੀ ਮੁੰਡੇ ਨੂੰ, ਹਾਂਜੀ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਦੋਂ ਖਾਰੇ ਤੋਂ ਬਹਾ ਕੇ ਲਾਹ ਲੈਂਦੇ ਹਨ ਫਿਰ ਮਾਮਾ ਪਤਾ ਨਹੀਂ ਗਾਨਾ ਬੰਨਦਾ ਸੀ, ਸਿਹਰਾ ਬੰਨਦੇ ਸਨ। ਯਾਨੀ ਕਿ ਸਾਰੇ ਰਿਸ਼ਤੇਦਾਰ ਵਿੱਚ ਹਿੱਸਾ ਪਾਉਂਦੇ ਸਨ ਖੁਸ਼ੀਆਂ ਦੇ ਤੇ ਨਾਲੇ ਹੱਥੀਂ ਆਪਣੇ ਲੱਗਦੇ ਬੱਚੇ ਨੂੰ ਆਪ ਤਿਆਰ ਕਰਦੇ ਹਨ। ਤੇ ਹੁਣ ਤੇ ਮੁੰਡੇ ਵੀ ਜਾ ਕੇ ਬਿਊਟੀ ਪਾਰਲਰਾਂ ਤੇ ਜਾਂਦੇ ਨੇ, ਉੱਥੇ ਜਾ ਕੇ ਤਿਆਰ ਹੋ ਕੇ ਆ ਜਾਂਦੇ ਨੇ, ਬਲਕਿ ਜੰਜ ਲੇਟ ਹੋ ਜਾਂਦੀ ਹੈ ਕਿ ਜੀ ਹਾਲੀ ਲਾੜਾ ਆਇਆ ਨਹੀਂ, ਉਹ ਤਿਆਰ ਹੋਣ ਗਿਆ ਹੈ। ਤੇ ਅੱਜ ਕੱਲ੍ਹ ਦੇ ਜ਼ਮਾਨੇ ਦਾ ਤੇ ਉਸ ਜ਼ਮਾਨੇ ਦਾ ਤੇ ਵੇਖੋ ਨਾ ਬੜਾ ਫਰਕ ਹੈ। ਉਦੋਂ ਕਿੰਨਾ ਪਿਆਰ ਤੇ ਮੁਹੱਬਤਾਂ ਹੁੰਦੀਆਂ ਸਨ। ਹੁਣ ਤੇ ਤੁਸੀਂ ਵੇਖੋ ਵੀ ਮੇਲ ਵੀ ਤੁਹਾਡੇ ਪਿੰਡਾਂ ਥਾਵਾਂ 'ਚ ਹੀ ਹੈ ਆਉਂਦਾ ਹੋਵੇ, ਨਹੀਂ ਤੇ ਸ਼ਹਿਰਾਂ ਦੇ ਵਿੱਚ ਤੇ ਵੇਖੋ ਜੀ ਜਿੱਥੇ ਸ਼ਾਦੀ ਹਾਲ 'ਚ ਵਿਆਹ ਰੱਖਿਆ ਹੁੰਦਾ ਨਾ ਉੱਥੇ ਹੀ ਸਾਕਾਂ ਨੂੰ ਬੁਲਾ ਲੈਂਦੇ ਨੇ, ਉੱਥੇ ਹੀ ਆ ਜਾਂਦੇ ਨੇ। ਜਦੋਂ ਕਿ ਪਿੰਡਾਂ 'ਚ ਹਾਲੀ ਵੀ ਮੇਲ ਆ ਜਾਂਦਾ 4-4 5-5 10-10 ਦਿਨ ਪੁੱਫੀਆਂ ਭੈਣਾਂ ਪਹਿਲੇ ਚਾਅ 'ਚ ਹੀ ਆ ਜਾਂਦੀਆਂ ਨੇ ਵੀ ਸਾਡੇ ਵੀਰ ਦਾ ਵਿਆਹ ਹੈ। ਅੱਛਾ ਅੰਮਾ ਜੀ ਇਹ ਦੱਸੋ ਕਿ ਜਦੋਂ ਮੁੰਡਾ ਨਹਾ ਕੇ ਨਿਕਲਦਾ ਸੀ ਬਾਹਰ ਬਾਥਰੂਮ ਵਿੱਚੋਂ, ਜਾਂ ਪੰਜਾਬੀ 'ਚ ਖੁਰਾ ਅਸੀਂ ਆਨੇ ਆ, ਤੇ ਉਹ ਬਾਹਰ ਨਿਕਲਦਾ ਸੀ ਜਦੋਂ, ਤੇ ਉਹ ਅੱਗੇ ਸੁਣਿਆ ਕੋਈ ਚੱਪਣੀਆਂ ਰੱਖ ਛੱਡਦੇ ਹਨ ਘੁਮਿਆਰ ਕੇ ਇਹਦੇ ਤੇ ਉਹਨ ਆ ਕੇ ਤੇ ਛਾਲ ਮਾਰ ਦੇ ਇਹਨਾਂ ਨੂੰ ਭੰਨ, ਤੇ ਉਹ ਘੁਮਿਆਰ ਲੈ ਕੇ ਆਉਂਦਾ ਸੀ। ਅੱਛਾ ਤੇ ਉਹ ਫਿਰ ਮੁੰਡਾ ਕਿੰਨੀਆਂ ਕੋ ਭੰਨਦਾ ਸੀ, ਉਹਦਾ ਕੀ ਮਤਲਬ ਹੁੰਦਾ ਸੀ? 5 ਹੁੰਦੀਆਂ ਸਨ ਉੱਤੇ, ਮੁੰਡਾ ਛਾਲ ਮਾਰਦਾ ਸੀ, ਉਹ ਵੱਖੋ ਵੱਖ ਹੋ ਜਾਂਦੀਆਂ ਸਨ। ਹਾਂ ਤੇ ਉਹਦੇ ਤੋਂ ਇਹ ਸ਼ਗੂਨ ਮਤਲਬ ਕਰਦੇ ਹੋਣੇ ਨਾ ਵੀ ਜਿੰਨੇ ਸਭ ਤੋਂ ਬਹੁਤੀਆਂ ਭੰਨੀਆਂ ਨੇ ਨਹੀਂ ਉਹ ਬਹੁਤਾ ਤਾਕਤਵਰ ਜਵਾਨ ਮਰਦੇ, ਜਿਹੜਾ ਨਹੀਂ ਤੋੜਦਾ ਉਹਨੂੰ ਫਿਰ ਮਜ਼ਾਕ ਕਰਦੇ ਨੇ ਮੁੰਡੇ ਵੀ ਤੇ ਬੁੜੀਆਂ ਵੀ। ਅੱਛਾ ਅੰਮਾ ਜੀ ਘੜੋਲੀ ਕੀ ਹੁੰਦੀ ਹੈ? ਇਹ ਵੀ ਆਂਦੇ ਨੇ ਵੀ ਘੜੋਲੀ ਭਰੀ ਦੀ ਹੈ ਜਦੋਂ ਪੁੱਤਰ ਦਾ ਵਿਆਹ ਹੋਵੇ। ਉਹ ਭੈਣਾਂ ਉਹ ਕਿਵੇਂ ਭਰਦੀਆਂ ਨੇ, ਉਹ ਕੀ ਰਸਮ ਸੀ? ਉਹ ਭੈਣਾਂ ਨਹੀਂ ਭਰਦੀਆਂ, ਉਹ ਭਰਜਾਈ ਭਰਦੀ ਹੈ। ਅੱਛਾ ਭਰਜਾਈ, ਉਹ ਕਿਵੇਂ ਹੁੰਦੀ ਸੀ ਉਸ ਰਸਮ ਦਾ ਵੀ ਦੱਸੋ। ਉਹ ਇਹ ਹੈ ਕਿ ਇੱਕ ਰੋਗਨੀ ਘੜੀ ਹੁੰਦੀ ਹੈ ਸ਼ੀਸ਼ਿਆਂ ਵਾਲੀ, ਉਹਨੂੰ ਭਾਬੀ ਜਿਹੜੀ ਨਾ ਇਹਨੂੰ ਕਰਕੇ ਸਿਰ ਤੇ ਰੱਖ ਲੈਂਦੀ, ਤੁਰ ਪੈਂਦੀ ਏ ਕਿਤੇ ਬਾਹਰ ਭਰਨ ਵਾਸਤੇ। ਅੱਛਾ ਖੂਹ ਤੇ ਜਾਂ ਨਲਕੇ ਕਿਸੇ ਤੇ ਜਿਸ ਤਰ੍ਹਾਂ ਵੀ, ਜਾਂ ਨਹਿਰ ਚੋਂ ਜਾਂ ਜੋ ਵੀ, ਨਾਲ ਭਾਈ ਵੀ ਹੁੰਦਾ ਹੈ, ਨਾਲ ਸਾਰੀ ਟੋਲੀ ਹੁੰਦੀ ਏ, ਵੱਡੇ ਛੋਟੇ ਬੁੱਢੀਆਂ ਬੰਦੇ। ਉਹ ਫਿਰ ਚਲੇ ਜਾਂਦੇ ਨੇ ਜਿੱਥੋਂ ਭਰਨੀ ਹੈ, ਉੱਥੋਂ ਉਹਨੇ ਭਰਨੀ ਹੈ, ਦੂਜਿਆਂ ਨੇ ਰੋੜਨਾ। ਹੌਲੀ ਹੌਲੀ ਜਦੋਂ ਥੱਕ ਜਾਂਦੀ ਏ ਫਿਰ ਖਲੋ ਜਾਂਦੇ ਨੇ, ਫਿਰ ਉਹ ਭਰ ਲੈਂਦੀ, ਭਰ ਕੇ ਉਵੇਂ ਹੀ ਉਹਨੂੰ ਇਹਨੂੰ ਤੇ ਉੱਤੇ ਉਹਨੇ ਰੱਖ ਲੈਣਾ। ਫਿਰ ਉਹਨੇ ਉੱਥੋਂ ਨੱਚਦੀ ਨੱਚਦੀ ਨੇ ਮਗਰ ਗਿੱਧਾ, ਮਗਰ ਤੂੰ ਮੈਂ ਵੀ ਤਮਾਸ਼ਾ ਬਣਿਆ ਹੁੰਦਾ। ਘਰ ਨੂੰ ਲੱਗਿਆ ਆਈਦਾ, ਜਦੋਂ ਆਈਦਾ ਘਰ ਉਹ ਲਾ ਕੇ ਤੇ ਇਸ ਤਰ੍ਹਾਂ ਰੱਖ ਦਿੰਦੀ ਹੈ। ਫਿਰ ਅਸੀਂ ਘੇਰਾ ਪਾ ਲੈਂਦੀਆਂ ਚਫੇਰੇ ਗਿੱਧੇ ਦਾ। ਜਿਵੇਂ ਐਵੇਂ ਨੇ ਇਹ ਨੇ ਜਿਹੜੇ ਇਹ ਨਹੀਂ ਕਿ ਬੀਬੀਆਂ ਹੀ ਹੁੰਦੀਆਂ ਨੇ, ਆ ਵੀ ਪੁੱਤਰ ਧੀਆਂ ਵੀ ਹੁੰਦੇ ਨੇ, ਪੋਤਰੀਆਂ ਪੋਤਰੇ ਵੀ। ਉਹ ਫਿਰ ਆਂਦੀ ਏ ਬਿਸਮਿਲ੍ਲਾ ਘੜੋਲੀ ਭਾਰਿਆਂ ਆਈਆਂ, ਤੇ ਮਗਰਲੀਆਂ ਗਿੱਧੇ ਵਾਲੀਆਂ ਨੇ ਸ਼ਾਵਾ ਘੜੋਲੀ ਭਾਰਿਆਂ ਆਈਆਂ। ਬਸ ਇਹ ਫਿਰ ਗਾਣਾ ਉਹ ਇਹਨੇ ਬੋਲੀ ਜਾਣਾ, ਬਾਹਰ ਵਾਲੀਆਂ ਇਹ ਬੋਲੀ ਜਾਣਾ। ਫਿਰ ਕੋਈ 10 ਮਿੰਟ ਅੱਧਾ ਘੰਟਾ ਇਹ ਨੱਚਣ ਫੁੜਕਣ ਤੇ ਲਾ ਲੈਣਾ। ਫਿਰ ਉਹ ਕੰਮ ਖਤਮ ਹੋ ਜਾਂਦਾ, ਫਿਰ ਜੰਝ ਚੜ ਪੈਂਦੀ। ਲੋ ਜੀ ਪਿਆਰਿਓ, ਸਾਡੇ ਸਾਰੇ ਹੀ ਜਿੰਨੇ ਤੁਸੀਂ ਮੁਹਤਰਮ ਦਰਸ਼ਕ ਹੋ, ਤੁਸਾਂ ਆਪਦਾ ਪ੍ਰਵੀਨ ਦੇ ਮੂੰਹੋਂ ਖਵਾਜਾ ਗੁਲਾਮ ਫਰੀਦ ਸਰਕਾਰ ਕੋਟ ਮਿੱਠਣ ਵਾਲਿਆਂ ਦੀ ਜੱਗ ਮਸ਼ਹੂਰ ਉਹ ਕਾਫੀ ਜ਼ਰੂਰ ਸੁਣੀ ਹੋਣੀ ਹੈ। ਸੋਹਣੇ ਯਾਰ ਦੀ ਘੜੋਲੀ ਭਰਦੀ, ਇੱਕ ਅੱਲਾ ਕੋਲੋਂ ਮੈਂ ਡਰਦੀ ਨਹੀਂ, ਸੋਹਣੇ ਯਾਰ ਦੀ ਘੜੋਲੀ ਭਰਦੀ। ਇਸੇ ਤਰ੍ਹਾਂ ਹੀ ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ, ਉਹਨਾਂ ਦੀ ਬੜੀ ਖੂਬਸੂਰਤ ਇੱਕ ਕਾਫੀ ਹੈ, ਕੜਿਆਲੀ
ਦਿਓ ਨਿਕਾਲ ਨਹੀਂ, ਅੱਜ ਪੀ ਘਰ ਆਇਆ ਲਾਲ ਨਹੀਂ। ਤੇ ਅੱਜ ਤੁਹਾਨੂੰ ਹੁਣ ਪਤਾ ਲੱਗ ਗਿਆ ਕਿ ਘੜੋਲੀ ਜਾਂ ਘੜਿਆਲੀ ਕਿਸ ਤਰ੍ਹਾਂ ਭਰੀ ਜਾਂਦੀ ਸੀ। ਸ਼ਾਦੀ ਵਿਆਹ ਦੇ ਮੌਕੇ ਦੇ ਉੱਤੇ ਭਰਜਾਈ ਜਾ ਕੇ ਕਿਸੇ ਖੂਹ ਤੋਂ, ਕਿਸੇ ਕੋਲ ਵਗਦੀ ਨਹਿਰ ਤੋਂ, ਕਿਸੇ ਨਲਕੇ ਤੋਂ, ਅੱਜ ਵੀ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਸਾਡੀਆਂ ਪਿਆਰੀਆਂ ਰਵਾਇਤ ਦੇ ਨਾਲ ਜਿਹੜੇ ਜੁੜੇ ਹੋਏ ਖਾਨਦਾਨ ਨੇ, ਅਜਿਹੇ ਟੱਬਰ ਜਿਹੜੇ ਆਪਣੀ ਮਾਂ ਬੋਲੀ ਨਾਲ, ਆਪਣੀ ਮਾਂ ਮਿੱਟੀ ਨਾਲ, ਇਸ ਧਰਤੀ ਨਾਲ ਪਿਆਰ ਕਰਦੇ ਨੇ, ਉਹ ਅੱਜ ਵੀ ਇਸ ਰਸਮ ਨੂੰ ਬੜੇ ਚਾਅ ਨਾਲ ਮਨਾਉਂਦੇ ਨੇ। ਤੇ ਜਾ ਕੇ ਘੜਿਆਲੀ ਭਰ ਕੇ ਲਿਆਈ ਜਾਂਦੀ ਹੈ। ਤੇ ਫਿਰ ਇਸ ਮੌਕੇ ਦੇ ਉੱਤੇ ਜਿਹੜੇ ਲੋਕ ਗੀਤ ਵੀ ਗਾਏ ਜਾਂਦੇ ਨੇ ਵੀ ਬਿਸਮਿਲ੍ਲਾ ਘੜੋਲੀ ਭਰ ਆਈਆਂ, ਉਹ ਨਾਲ ਬੱਚੇ ਬੱਚੀਆਂ ਸਾਰੇ ਖਾਨਦਾਨ ਵਾਲੇ ਸਹੇਲੀਆਂ ਗਿੱਧਾ ਪਾਉਂਦੇ ਨੇ, ਨੱਚਦੇ ਨੇ। ਸਾਰਾ ਤੁਹਾਨੂੰ ਅੰਮਾ ਜੀ ਨੇ ਦੱਸਿਆ। ਲੋ ਜੀ ਅੰਮਾ ਜੀ, ਹੁਣ ਲਾੜਾ ਜਿਹੜਾ ਉਹ ਤਿਆਰ ਹੋ ਗਿਆ ਜੀ। ਉਹਨੂੰ ਘੋੜੀ ਦੇ ਉੱਤੇ ਬਹਾ ਲਿਆ ਤੇ ਜੰਝ ਉਹਨੂੰ ਟੁਰਨ ਲੱਗੀ ਹੈ। ਇਸ ਮੌਕੇ ਦੇ ਉੱਤੇ ਹੁਣ ਕਿਹੜਾ ਗੀਤ ਬੋਲਿਆ ਜਾਂਦਾ ਹੈ, ਉਹ ਵੀ ਜ਼ਰਾ ਸਾਡੇ ਵੇਖਣ ਵਾਲਿਆਂ ਨੂੰ ਸੁਣਾਓ ਜੀ। ਉਸ ਵੇਲੇ ਭੈਣ ਹੀ ਗਾਣਾ ਗਾਉਂਦੀ। ਹਾਂ ਜੀ। ਘੋੜੀ ਤੇਰੀ ਵੇ ਵੀਰਾ ਸੋਹਣੀ, ਸਜਦੀ ਏ ਖੂਬ ਤੇ ਖੁਮਾਰ, ਸਜਦੀ ਖੂਬ ਕਾਠੀ ਨਾਲ ਕਾਠੀ, 1,500 ਭੈਣ ਬਲਹਾਰੀ ਵੇ ਭੈਣ ਦਿਆ ਸਰਜਣਾ। ਵਾਹ। ਸਰਜਣਾ ਅਰਜਨਾ ਵਿੱਚ ਬਾਗ ਦੇ ਤੂੰ ਆਵੇ, ਪੁੱਤਰ ਨਵਾਬ ਦਾ ਸਦਾਵੇ, ਧੀ ਥਾਣੇਦਾਰ ਦੀ ਲੈ ਆਵੇ, ਚੜ੍ਹਦਿਆਂ ਚੰਨਾ ਕਰ ਤੂੰ ਟੋਕਣਾ। ਵਾਹ। ਉਸ ਵੇਲੇ ਵੀ ਭੈਣ ਹੀ ਗਾਣਾ ਗਾਉਂਦੀ। ਭੈਣ ਨੂੰ ਬੜੀਆਂ ਭਰਾ ਦੀਆਂ ਖੁਸ਼ੀਆਂ ਹੁੰਦੀਆਂ। ਘੋੜੀ ਤੇ ਵੀ ਭੈਣ ਗਾਣਾ ਗਾਉਂਦੀ ਹੈ। ਅੱਛਾ ਅੰਮਾ ਜੀ, ਜਦੋਂ ਫਿਰ ਉਹਨੂੰ ਘੋੜੀ ਤੇ ਬਹਾ ਲੈਂਦੇ ਸਨ ਲਾੜੇ ਨੂੰ, ਤੇ ਫਿਰ ਭੈਣਾਂ ਜਿਹੜਾ ਗੀਤ ਬੋਲਦੀਆਂ ਸਨ ਵਾਗ ਫੜਾਈ ਦਾ, ਉਹ ਗੀਤ ਵੀ ਸੁਣਾਓ। ਵੀਰਾ 5-7 ਪੈਣਾ ਵੇ ਰੁਪਈਆ ਨੀਓ ਲੈਣਾ, ਵੇ ਰੁਪਈਆ ਭਾਨੂੰ ਪੱਲੇ, ਤੇਰੇ ਘਰ ਦਾ ਖਰਚਾ ਚੱਲੇ, ਮੈਂ ਵਾਰੀ ਵੇ ਜਿੱਤ ਕਰ ਆਉਂਦਿਆ। ਅੱਛਾ ਅੰਮਾ ਜੀ, ਇਹ ਦੱਸੋ ਕਿ ਜਦੋਂ ਫਿਰ ਮੁੰਡਾ ਤਿਆਰ ਹੋ ਜਾਂਦਾ ਸੀ, ਲਾੜਾ ਬਣ ਜਾਂਦਾ ਸੀ, ਤੇ ਉਹਨੂੰ ਸੁਰਮਾ ਵੀ ਆਖਦੇ ਨੇ ਵੀ ਪਾਉਂਦੀਆਂ ਹਨ ਰਿਸ਼ਤੇਦਾਰ ਕੁੜੀਆਂ ਆ ਕੇ, ਉਹ ਭੈਣਾਂ ਪਾਉਂਦੀਆਂ ਹਨ ਕਿ ਭਰਜਾਈਆਂ? ਭੈਣਾਂ ਪਾਉਂਦੀਆਂ ਹੀ, ਭਰਜਾਈਆਂ ਸੁਰਮਾ ਪਾਉਂਦੀਆਂ। ਲੋ ਜੀ ਸਾਹਿਬੋ, ਅੱਜ ਤੋਂ 50-60 ਸਾਲ 70 ਸਾਲ ਪਹਿਲੇ ਸਾਡੇ ਦੇਸ਼ ਪੰਜਾਬ ਦੇ ਕੀ ਰਿਵਾਜ ਸਨ, ਸ਼ਾਦੀਆਂ ਵਿਆਹਾਂ ਦੀਆਂ ਕੀ ਰਸਮਾਂ ਸਨ, ਬੜੀਆਂ ਹੀ ਖੂਬਸੂਰਤ ਤੇ ਬੜੇ ਪਿਆਰੇ ਅੰਦਾਜ਼ ਦੇ ਵਿੱਚ ਅੰਮਾ ਜੀ ਨੇ ਤੁਹਾਨੂੰ ਗੱਲਾਂ ਬਾਤਾਂ ਸੁਣਾਈਆਂ। ਲਾੜਾ ਹੁਣ ਤਿਆਰ ਹੋ ਗਿਆ ਹੈ। ਤੁਸੀਂ ਇਹ ਵੇਖੋ ਕਿ ਦੂल्हे ਨੂੰ ਦੂल्हा ਬਣਾਉਣ ਦੇ ਵਿੱਚ ਸਾਰੇ ਪਿੰਡ ਨੇ ਆਪਣਾ ਆਪਣਾ ਹਿੱਸਾ ਪਾਇਆ ਹੈ। ਤੁਸੀਂ ਵੇਖੋ ਨਾ ਕਿ ਜਿਸ ਪਾਣੀ ਦੇ ਨਾਲ ਮੁੰਡੇ ਨੂੰ ਲਾੜੇ ਨੂੰ ਨਵਾਇਆ ਜਾਂਦਾ ਸੀ, ਉਹ ਪਾਣੀ ਪਿੰਡ ਦਾ ਮਾਛੀ ਲੈ ਕੇ ਆਉਂਦਾ ਸੀ, ਤੇ ਨਾਈ ਪਿੰਡ ਦਾ ਜਿਹੜਾ ਉਹ ਲਾੜੇ ਨੂੰ ਨਵਾਉਂਦਾ ਸੀ ਵਟਣਾ ਮਲ ਮਲ ਕੇ। ਉਹ ਵਟਣਾ ਜਿਹਨੂੰ ਅੱਜ ਕੱਲ੍ਹ ਉਬਟਨ ਆਖਿਆ ਜਾਂਦਾ ਹੈ, ਉਹਦੇ ਨਾਲ ਜ਼ਰਾ ਰੰਗ ਨਿਖਰ ਆਉਂਦਾ ਸੀ। ਭੈਣਾਂ ਭਰਜਾਈਆਂ ਸਾਰੀਆਂ ਚਾਦਰ ਤਾਣ ਕੇ ਉਹਦੇ ਸਿਰ ਤੇ ਖਲੋਂਦੀਆਂ ਸਨ, ਉਹਦੇ ਥੱਲੇ ਸਾਫਾ ਜਿਹਾ ਬੰਨ੍ਹ ਕੇ ਲੱਕ ਤੇ ਬੱਚਾ ਬੈਠ ਜਾਂਦਾ ਸੀ ਦੂल्हा, ਤੇ ਨਾਈ ਉਹਨੂੰ ਨਵਾਉਂਦਾ ਸੀ। ਜਿਸ ਵੇਲੇ ਨਹਾ ਬਹਿੰਦਾ ਸੀ ਲਾੜਾ, ਤੇ ਫਿਰ ਪਿੰਡ ਦਾ ਘੁਮਿਆਰ ਲਿਆ ਕੇ ਉਹ ਚੱਪਣੀਆਂ ਜਿਹੀਆਂ ਅੱਗੇ ਰੱਖ ਦਿੰਦਾ ਸੀ, ਠੂਠੀਆਂ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ। ਉਹ ਠੂਠੀਆਂ ਨੂੰ ਫਿਰ ਲਾੜਾ ਨਾ ਨਹਾਉਣ ਤੋਂ ਬਾਅਦ ਨਾ ਛਾਲ ਮਾਰ ਕੇ ਭੰਨਦਾ ਸੀ, ਤੇ ਜਿੰਨੀਆਂ ਜ਼ਿਆਦਾ ਉਹ ਤਰੋੜ ਲੈਂਦਾ ਸੀ, ਉਹ ਗਿਣਿਆ ਜਾਂਦਾ ਸੀ ਕਿ ਇਹ ਬੜਾ ਮਰਦਾਨਗੀ ਵਾਲਾ ਹੈ, ਬੜਾ ਤਾਕਤਵਰ ਹੈ। ਉਹਨੂੰ ਨੇਕ ਸ਼ਗੂਨ ਕਰਾਰ ਦਿੱਤਾ ਜਾਂਦਾ ਸੀ ਉਹ ਠੂਠੀਆਂ ਭੰਨਣ ਨੂੰ। ਪਿਆਰਿਓ, ਇਦੋਂ ਬਾਅਦ ਜੰਝ ਜਿਹੜੀ ਏ ਉਹ ਲੈ ਕੇ ਸਾਰੇ ਰਿਸ਼ਤੇਦਾਰ, ਮਾਈ ਬਾਪ, ਭੈਣਾਂ ਭਰਾ ਕੁੜੀ ਦੇ ਘਰ ਵੱਲ ਨੂੰ ਟੁਰ ਪੈਂਦੇ ਸਨ। ਉੱਥੇ ਜਾ ਕੇ ਜੰਝ ਦਾ ਕਿਵੇਂ ਇਸਤਕਬਾਲ ਕੀਤਾ ਜਾਂਦਾ ਸੀ, ਕਿਵੇਂ ਸਵਾਗਤ ਕੀਤਾ ਜਾਂਦਾ ਸੀ, ਉੱਥੇ ਕਿਹੜੇ ਲੋਕ ਗੀਤ ਬੋਲੇ ਜਾਂਦੇ ਸਨ, ਕਿਹੜੀਆਂ ਰਸਮਾਂ ਹੁੰਦੀਆਂ ਸਨ, ਇਹ ਅਸੀਂ ਇਨਸ਼ਾਅੱਲਾ ਆਪਣੇ ਕੱਲ੍ਹ ਵਾਲੇ ਵਿਲਾਗ ਦੇ ਵਿੱਚ ਤੁਹਾਨੂੰ ਦੱਸਾਂਗੇ। ਅੱਜ ਚੂੰਕਿ ਸਾਡੇ ਅੱਜ ਦੇ ਵਿਲਾਗ ਦਾ ਹੁਣ ਸਮਾਂ ਬੀਤ ਗਿਆ ਹੈ, ਤੇ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ,
ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ। ਓ ਚੱਲ